ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं अमरवीर सिंह अज के प्रोग्राम आप सब दर्शकों का स्वागत करदा। व्यूअर्स, बीते दिनी इंग्लैंड के लिमिंगटन स्पा गुरुद्वारा साहब विखे एक बड़ी दुखदाई घटना वापरी है, जदों स्थानक पुलिस वालों इंटरफेथ मैरिज खिलाफ रोस प्रदर्शन कर रहे सिख नौजवानों को गिरफ्तार किया गया। हालांकि बाद विच उन्हां सिख नौजवानों को रिहा कर दिता गया, पर इस घटना को जिस हिसाब नाल यूके के मेन स्ट्रीम मीडिया वालों पेश किया गया, उस नाल सिखां दे अक्स नूं काफ़ी ढाह लगी है अते नाल ही ये डिबेट फिर सामने आ गई है कि गैर सिखां दा गुरुद्वारा साहिबाना विच आनंद कारज हो सकता है जां नहीं। अज दे शो विच असीं इंग्लैंड विच वापरी इस घटना अते इस पिछे कारणा दे नाल होर मुद्दों संबंधी यूके तो सिख फैडरेशन के जनरल सैकटरी सरदार दबिंदरजीत सिंह जी नाल गलबात करांगे। आओ अज दी विचार चर्चा की शुरुआत करदे हां। हाँ जी दबिंदरजीत सिंह जी, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। दबिंदरजीत सिंह जी, साਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਜਿਹੜੀ ਇਹ ਘਟਨਾ ਵਾਪਰੀ ਹੈ ਲਿਮਿੰਗਟਨ ਸਪਾ ਗੁਰਦੁਆਰਾ ਸਾਹਿਬ ਦੇ ਵਿੱਚ, ਉਹਦੇ ਬਾਰੇ ਜਾਣਨਾ ਚਾਹੂੰਗਾ ਕਿ ਘਟਨਾ ਦਾ ਥੋੜਾ ਜਿਹਾ ਵੇਰਵਾ ਦਿੰਦਿਆਂ ਹੋਇਆਂ ਇਹ ਸਾਡੇ ਦਰਸ਼ਕਾਂ ਨੂੰ ਦੱਸੋ ਤੁਹਾਡੀ ਆਪਣੇ ਵੀ ਕੀ ਵਿਚਾਰ ਨੇ ਇਸ ਬਾਰੇ, ਤੇ ਇਹਦੇ ਤੋਂ ਬਾਅਦ ਜਿਹੜੀ ਇਹ ਡਿਬੇਟ ਖੜੀ ਹੋ ਗਈ ਹੈ ਉਸ ਬਾਰੇ ਤੁਸੀਂ ਕੀ ਸੋਚਦੇ ਹੋ? ਭਾਈ, ਜਿਹੜੀ ਇਹ ਘਟਨਾ ਵਾਪਰੀ ਸੀ ਪਿਛਲੇ ਐਤਵਾਰ, ਤਕਰੀਬਨ ਮੈਨੂੰ ਜਿੰਨੇ ਵੀ ਤੁਹਾਡੇ ਦਰਸ਼ਕ ਆ ਉਹਨਾਂ ਨੂੰ ਵੀ ਖਬਰਾਂ ਪੜ੍ਹੀਆਂ ਹੋਈਆਂ ਕਿ ਇਹ ਨੈਸ਼ਨਲ ਇੰਟਰਨੈਸ਼ਨਲ ਮੀਡੀਆ ਤੱਕ ਇਹ ਗੱਲ ਪਹੁੰਚ ਗਈ ਸੀ। ਜੇ ਤਾਂ ਆਪਾਂ ਥੋੜ੍ਹੀ ਬਰੀਕੀ ਵਿੱਚ ਦੇਖੀਏ ਕਿ ਇਹ ਜਿਹੜੀ ਘਟਨਾ ਵਾਪਰੀ ਸੀ ਜੀ, ਉਹ ਲਿਮਿੰਗਟਨ ਗੁਰੂ ਘਰ ਜਿਹੜੀ ਲੋਕੀ ਇੱਥੇ ਇੰਗਲੈਂਡ ਵਿੱਚ ਤਕਰੀਬਨ 250-300 ਗੁਰੂ ਘਰ ਆ ਜੀ। ਇਹ ਇੱਕ ਗੁਰੂ ਘਰ ਆ ਜਿਹਦੀ ਤਕਰੀਬਨ ਪਿਛਲੇ ਸਮਿਆਂ ਤੋਂ ਇੱਕ ਰੈਪੂਟੇਸ਼ਨ ਬਣ ਗਈ ਸੀ ਵੀ ਇਹ ਭਾਵੇਂ ਹੁਣ ਹਰ ਸਿੱਖ ਨੂੰ ਪਤਾ ਆ ਵੀ ਜਿਹੜਾ ਆਨੰਦ ਕਾਰਜ ਹੁੰਦਾ ਇਹ ਐਕਚੁਅਲੀ 2 ਸਿੱਖਾਂ ਦਾ ਹੋਣਾ ਚਾਹੀਦਾ ਜੀ। ਤਾਂ ਲਿਮਿੰਗਟਨ ਗੁਰੂ ਘਰ ਉਹ ਤਕਰੀਬਨ ਇੱਕ ਕਿਸਮ ਦਾ ਐਡਵਰਟਾਈਜ਼ ਵੀ ਕਰਦੇ ਸੀ ਤੇ ਸਿਕਿਉਰਿਟੀ ਲਾ ਕੇ ਉਹ ਕਹਿੰਦੇ ਸੀ ਅਸੀਂ ਇੱਥੇ ਆਨੰਦ ਕਾਰਜ ਕਰਦੇ ਹਾਂ ਕਿ ਇੱਕ ਸਿੱਖ ਹੋਵੇ ਤਾਂ ਇੱਕ ਨੌਨ ਸਿੱਖ ਹੋਵੇ ਜੀ। ਇਹ ਤਕਰੀਬਨ ਇੱਥੇ ਆਮ ਲੋਕਾਂ ਨੂੰ ਇੰਗਲੈਂਡ ਵਿੱਚ ਪਤਾ ਸੀ ਵੀ ਇੱਕ ਗੁਰੂ ਘਰ ਹੈ ਜਿਹੜਾ ਇੱਕ ਕਿਸਮ ਦਾ ਮੈਨੂੰ ਨੌਜਵਾਨਾਂ ਦਾ ਇਹ ਵੀ ਲਫ਼ਜ਼ ਪੇਪਰਾਂ 'ਚ ਪਤਾ ਵੀ ਇਹ ਰੋਗ ਗੁਰਦੁਆਰਾ ਸੀ ਵੀ ਇਹ ਇੱਕ ਗੁਰੂ ਘਰ ਸੀ ਜਿਹੜੇ ਦੂਸਰੇ ਗੁਰੂ ਘਰ ਤਾਂ ਨਹੀਂ ਕਰਦੇ, ਇਹ ਕਰਦੇ। ਤਾਂ ਉਹਦੇ ਨਾਲ ਇਹ ਹੋਈ ਭਾਈ ਵੀ ਜਿਹੜੀ ਇਹ ਕਈ ਸਾਲਾਂ ਤੋਂ ਇੰਗਲੈਂਡ ਵਿੱਚ ਗੱਲ ਚੱਲ ਰਹੀ ਸੀ ਵੀ ਜਿਹੜੇ ਆਨੰਦ ਕਾਰਜ ਇਹ ਇੱਕ ਧਾਰਮਿਕ ਚੀਜ਼ ਆ, ਇਹ ਸਿਰਫ ਤੇ ਸਿਰਫ 2 ਸਿੱਖਾਂ ਦਾ ਆਨੰਦ ਕਾਰਜ ਹੋਣਾ ਚਾਹੀਦਾ ਜੀ। ਤੇ ਜੇ ਕੋਈ ਸਿੱਖ ਨੇ ਨੌਨ ਸਿੱਖ ਨਾਲ ਵਿਆਹ ਵੀ ਕਰਨਾ ਜੀ, ਕੋਈ ਰੋਕਣਾ ਨਹੀਂ ਗਾ। ਇਹ ਦੇਖੋ ਹਰ ਕੋਈ ਬੰਦਾ ਹੋਵੇ, ਕੋਈ ਬੀਬੀ ਹੋਵੇ, ਉਹਨਾਂ ਦੀ ਮਰਜ਼ੀ ਆ। ਪਰ ਜਿਹੜਾ ਆਨੰਦ ਕਾਰਜ ਆ ਉਹ ਕਰਕੇ ਗੁਰੂ ਸਾਹਿਬ ਦੇ ਸਨਮੁਖ ਹੁੰਦਾ ਆ ਤੇ ਉਹ 4 ਲਾਵਾਂ ਪੜ੍ਹੀਆਂ ਜਾਂਦੀਆਂ ਜੀ। ਉਹ ਐਕਚੁਅਲੀ 2 ਸਿੱਖਾਂ ਨੂੰ ਹੀ ਉਹਦਾ ਮਾਇਨਾ ਪਤਾ ਆ, 2 ਸਿੱਖਾਂ ਨੂੰ ਹੀ ਆਨੰਦ ਕਾਰਜ ਹੋਣਾ ਚਾਹੀਦਾ ਜੀ। ਤੇ ਜਿਹੜੀ ਇਹ ਘਟਨਾ ਪਿਛਲੇ ਐਤਵਾਰ ਵਾਪਰੀ, ਇਹ ਕਰਕੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਨੌਜਵਾਨ ਉੱਥੇ ਪ੍ਰੋਟੈਸਟ ਕਰਨ ਗਏ ਜੀ, ਉਹ ਤਕਰੀਬਨ ਅੰਮ੍ਰਿਤ ਵੇਲਾ ਗੁਰੂ ਘਰ ਚਲ ਗਿਆ ਜੀ। ਕੋਈ ਕਮੇਟੀ ਵਾਲਾ ਉੱਥੇ ਬੰਦਾ ਨਹੀਂ ਸੀ। ਤਾਂ ਹੈਰਾਨਗੀ ਦੀ ਗੱਲ ਇਹ ਹੋਈ ਕਿ ਜਦੋਂ ਤਕਰੀਬਨ 7 ਵਜੇ ਤੋਂ ਪਹਿਲਾਂ ਜੀ ਪੁਲਿਸ ਨੂੰ ਰਿਪੋਰਟ ਕੀਤੀ ਏਦਾਂ ਨੌਜਵਾਨ ਇੱਥੇ ਆਏ ਆ ਗੁਰੂ ਘਰ, ਉਦੋਂ ਜੋ ਕੁਛ ਪੁਲਿਸ ਨੂੰ ਰਿਪੋਰਟ ਕੀਤਾ ਗਿਆ ਉੱਥੋਂ ਹੀ ਤਕਰੀਬਨ ਚਰਚਾ ਸ਼ੁਰੂ ਹੋਈ। ਕਿਉਂਕਿ ਜਿਹੜੀ ਪੁਲਿਸ ਨੇ ਗੱਲ ਦੱਸੀ, ਉਹ ਕਹਿੰਦੇ ਸਾਨੂੰ ਜਦੋਂ ਟੈਲੀਫੋਨ ਆਇਆ ਜੀ, ਉਹ ਹਜੇ ਤੱਕ ਕਨਫਰਮ ਨਹੀਂ ਕਰਦੇ ਕਿ ਕਿਵੇਂ ਉਹਨਾਂ ਨੂੰ ਦੱਸਿਆ, ਪਰ ਤਕਰੀਬਨ ਇੱਥੇ ਦੀਆਂ ਸੰਗਤਾਂ ਉਹੀ ਸੋਚਦੀਆਂ ਕਿ ਇਹ ਗੁਰੂ ਘਰ ਦੇ ਪ੍ਰਬੰਧਕਾਂ ਦੀ ਡਿਊਟੀ ਬਣਦੀ ਆ। ਉਹਨਾਂ ਨੇ ਕਿਹਾ ਵੀ ਇੱਥੇ 30 ਨੌਜਵਾਨ ਜੀ ਅੰਦਰ ਆਉਣ ਤੇ ਉਹਨਾਂ ਨੇ ਉਹਨਾਂ ਕੋਲ ਹਥਿਆਰ ਸੀ, ਕਿਰਪਾਨ ਤੋਂ ਇਲਾਵਾ ਜਿਹੜੀਆਂ ਸ੍ਰੀ ਸਾਹਿਬਾਂ ਉਹਨਾਂ ਨੂੰ ਪਾਈਆਂ ਸੀ ਜਿਹੜੇ ਅੰਮ੍ਰਿਤਧਾਰੀ ਸਿੱਖ ਸੀ। ਤਾਂ ਉਹਨਾਂ ਨੇ ਧੱਕੇ ਨਾਲ ਬਾਈ ਫੋਰਸ ਅੰਦਰ ਆਏ ਆ। ਤਾਂ
ਇਹ ਤਕਰੀਬਨ ਪੁਲਿਸ ਨੇ ਲਿਖਤੀ ਰੂਪ ਵਿੱਚ ਵੀ ਪ੍ਰੈਸ ਰਿਲੀਜ਼ 'ਚ ਗੱਲਾਂ ਕੱਢੀਆਂ ਸੀ ਜੀ ਉਸੇ ਦਾ। ਫਿਰ ਰਾਤ ਨੂੰ ਸ਼ਾਮ ਨੂੰ ਜਦੋਂ ਪੁਲਿਸ ਨਾਲ ਮੀਟਿੰਗ ਵੀ ਹੋਈ ਸਿੱਖਾਂ ਦੀ, ਉਹ ਕਹਿੰਦੇ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿਆ ਰਿਪੋਰਟ ਕੀਤੀ, ਪਰ ਸਰ ਇੱਥੇ ਤੱਕ ਵੀ ਕਿਹਾ ਸੀ ਵੀ ਉਹਨਾਂ ਕੋਲ ਬੰਦੂਕ ਸੀ ਜੀ ਤੇ ਉਹਨਾਂ ਨੂੰ ਉੱਥੇ ਹੋਸਟੇਜ ਲੈ। ਹੁਣ ਇਸ ਗੱਲ ਨਾਲ ਤਕਰੀਬਨ ਜਿਹੜਾ ਪੁਲਿਸ ਦਾ ਰਿਐਕਸ਼ਨ ਸੀ, ਜਦੋਂ ਤੁਸੀਂ ਪੁਲਿਸ ਨੂੰ ਕਹਿੰਦੇ ਆ ਵੀ ਗੁਰੂ ਘਰ ਕੋਲ ਤੇ ਉਹ 9/11 ਸੀਗਾ, ਪੂਰੇ 15 ਸਾਲ ਹੋ ਗਏ ਸੀ 9/11 ਤੋਂ ਬਾਅਦ ਜੀ, ਤਾਂ ਉੱਥੇ ਪੁਲਿਸ ਨੇ ਫਿਰ ਆਰਮਡ ਪੁਲਿਸ ਭੇਜੀ, ਉਹ ਰੋਡਾਂ ਬੰਦ ਕਰਤੀਆਂ, ਕੋਈ ਅੰਦਰ ਨਹੀਂ ਗੁਰੂ ਘਰ ਜਾ ਸਕਦਾ, ਕੋਈ ਬਾਹਰ ਨਹੀਂ ਆ ਸਕਦਾ ਸੀ ਜੀ। ਪਰ ਤਕਰੀਬਨ 9 ਵਜੇ ਦੇ ਹਿਸਾਬ ਨਾਲ ਜਿੰਨਾ ਕੁ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਪੁਲਿਸ ਨੂੰ ਪਤਾ ਲੱਗਿਆ ਸੀ ਵੀ ਉੱਥੇ ਤਾਂ ਨੌਜਵਾਨ ਪੀਸਫੁਲੀ ਪ੍ਰੋਟੈਸਟ ਕਰਦੇ ਸੀ, ਉਹ ਵਾਹਿਗੁਰੂ ਦਾ ਸਿਮਰਨ ਕਰਦੇ ਸੀ ਜੀ। ਕਿਸੇ ਨੇ ਕੋਈ ਹਥਿਆਰ ਜਿਹੜੇ ਸਿਰਫ ਉਹਨਾਂ ਦੀਆਂ ਕਿਰਪਾਨਾਂ ਪਾਈਆਂ ਸੀ ਅੰਮ੍ਰਿਤਧਾਰੀ ਦੇ ਉਹੀ ਸੀ, ਕੋਈ ਕਿਸੇ ਕੋਲ ਵੱਡੀ ਕਿਰਪਾਨ ਨਹੀਂ ਸੀ। ਪਰ ਇਹਨਾਂ ਕਾਫੀ ਘੰਟੇ ਉਹ ਜਿੱਦਾਂ ਕਹਿ ਲਓ ਸਾਰਾ ਕੁਛ ਬੰਦ ਹੀ ਰੱਖਿਆ ਜੀ। ਤੇ ਜਦੋਂ ਆਫਟਰਨੂਨ ਨੂੰ 2 ਵਜੇ ਜਿਹੜਾ ਨੈਸ਼ਨਲ ਮੀਡੀਆ ਉਹ ਇੱਦਾਂ ਦੀਆਂ ਹੈਡਲਾਈਨਾਂ ਲਾਉਣ ਲੱਗ ਪਿਆ, ਜਿਹਦੇ ਵਿੱਚ ਚਲੋ ਮੈਂ ਇੱਕ ਹੈਡਲਾਈਨ ਅੰਗਰੇਜ਼ੀ ਵਿੱਚ ਦੱਸਣਾ, ਉਹ ਸੀਗਾ ਸੋਰਡ ਵੀਲਡਿੰਗ ਗੈਂਗ ਸਟੋਮ ਸਿੱਖ ਟੈਂਪਲ ਜੀ। ਇਹਦਾ ਮੈਨਾ ਜਿਹੜੇ ਨੌਨ ਸਿੱਖ ਆ ਜਿਹੜੇ ਹੈਡਲਾਈਨ ਪੜ੍ਹਨਗੇ ਉਹ ਸੋਚਣਗੇ ਵੀ ਕੋਈ ਗੈਂਗ ਸੀਗੀ, ਵੱਡੀਆਂ ਕਿਰਪਾਨਾਂ ਸੀ, ਉਹ ਕਿਰਪਾਨਾਂ ਲੈ ਕੇ ਉਹ ਤਕਰੀਬਨ ਉਹਨਾਂ ਧੱਕੇ ਨਾਲ ਅੰਦਰ ਵੜੇ ਜੀ। ਤੇ ਅਸੀਂ ਕਿਹਾ ਵੀ ਦੇਖੋ ਉਹ ਅੰਮ੍ਰਿਤ ਵੇਲਾ ਗਿਆ, ਤੁਹਾਡੇ ਕੋਲ CCTV ਫੁਟੇਜ ਆ, ਕਮੇਟੀ ਵਾਲਿਆਂ ਕੋਲ ਵੀ ਆ, ਪੁਲਿਸ ਕੋਲ ਵੀ ਆ, ਤੁਹਾਨੂੰ ਪਤਾ ਹੋਣਾ ਵੀ ਉਹ ਕੋਈ ਕਮੇਟੀ ਦਾ ਮੈਂਬਰ ਤਾਂ ਹੈ ਨਹੀਂ ਸੀ, ਉਹ ਅੰਦਰ ਗਿਆ, ਉਹਦਾ ਮੱਥਾ ਟੇਕਿਆ, ਉਹ ਪਾਠ ਸੁਣਦੇ ਸੀ ਜੀ, ਅਖੰਡ ਪਾਠ ਚੱਲਦਾ ਸੀ। ਤਾਂ ਇਹ ਜਿਹੜੀ ਇਮੇਜ ਮੀਡੀਆ ਵਿੱਚ ਤਕਰੀਬਨ ਸ਼ੁਰੂ ਹੋ ਗਈ, ਉਹਦੇ ਨਾਲ ਨਾਲ ਅਸੀਂ ਜੋ ਸਾਨੂੰ ਵੀ ਪਤਾ ਲੱਗਾ ਵੀ ਕਿੱਦਾਂ ਦੀ ਘਟਨਾ ਵਾਪਰੀ ਆ, ਵੀ ਨੌਜਵਾਨ ਉੱਥੇ ਪ੍ਰੋਟੈਸਟ ਕਰਨ ਗਿਆ, ਵੀ ਇੱਕ ਸਿੱਖ ਦਾ ਤਾਂ ਇੱਕ ਨੌਨ ਸਿੱਖ ਦਾ ਆਨੰਦ ਕਾਰਜ ਹੋਣ ਲੱਗਾ ਜੀ। ਤਾਂ ਫਿਰ ਸਾਨੂੰ ਇਨਫੋਰਮੇਸ਼ਨ ਮਿਲ ਗਈ ਵੀ ਆਰਮਡ ਪੁਲਿਸ ਪਹੁੰਚ ਗਈ। ਅਸੀਂ ਫਿਰ ਪੁਲਿਸ ਤੱਕ ਪਹੁੰਚ ਕੀਤੀ ਨੈਸ਼ਨਲ ਲੈਵਲ ਤੇ ਤੇ ਲੋਕਲ ਲੈਵਲ ਤੇ, ਤਾਂ ਅਸੀਂ ਕਿਹਾ ਵੀ ਅਸੀਂ ਇਨਵੋਲਵ ਹੋ ਕੇ ਅਸੀਂ ਇਹ ਹੱਲ ਕਰ ਸਕਦੇ, ਅਸੀਂ ਜਿਹੜੇ ਨੌਜਵਾਨ ਅੰਦਰ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਜੀ। ਤਾਂ ਤੁਹਾਨੂੰ ਜਿੱਦਾਂ ਆਰਮਡ ਪੁਲਿਸ ਗੁਰੂ ਘਰ ਭੇਜਣੀ ਵੀ ਸਾਨੂੰ ਸਹੀ ਨਹੀਂ ਲੱਗਦੀ, ਤਾਂ ਵੀ ਸਾਡੀ ਗੱਲਬਾਤ ਹੋ ਰਹੀ ਆ, ਜਿਹੜੇ ਬੰਦੇ ਅੰਦਰ ਆ ਉਹਨਾਂ ਕੋਲ ਕੋਈ ਹਥਿਆਰ ਨਹੀਂ ਗਾ ਜੀ। ਤੇ ਤਕਰੀਬਨ ਇਹ ਸਮਝ ਲਓ 12:30 ਦੀ ਗੱਲ ਆ। ਤਾਂ ਇਹ ਜਿਹੜੀ ਪੁਲਿਸ ਸੀ, ਜਿੱਥੇ ਕਾਫੀ ਫਿਰ ਚਰਚਾ ਬਾਅਦ 'ਚ ਵੀ ਚੱਲਿਆ ਵੀ ਜਿੰਨਾ ਨੈਗੇਟਿਵ ਪਬਲਿਸਿਟੀ ਇਹ ਤਕਰੀਬਨ ਉਸੇ ਦਿਨ 11 ਤਰੀਕ ਨੂੰ ਹੋ ਗਈ, ਉਹ ਇੱਕ ਸਿੱਖਾਂ ਨੂੰ ਇੱਕ ਕਿਸਮ ਦਾ ਬਹੁਤ ਨੈਗੇਟਿਵ ਪ੍ਰਚਾਰ ਹੋਇਆ ਨੌਨ ਸਿੱਖਾਂ ਵਿੱਚ ਜੀ। ਤੇ ਸਿੱਖਾਂ ਵਿੱਚ ਵੀ ਕਰਕੇ ਕੋਈ ਸਿੱਖ ਨਹੀਂ ਚਾਹੁੰਦਾ ਵੀ ਆਪਣੇ ਗੁਰੂ ਘਰ ਇੱਦਾਂ ਦੀ ਕੋਈ ਘਟਨਾ ਵਾਪਰੇ। ਪਰ ਉਹਦੇ ਵਿੱਚ ਸ਼ਾਮ ਤੱਕ ਜਦੋਂ ਅਸੀਂ ਪੁਲਿਸ ਨੂੰ ਤਕਰੀਬਨ 9 ਵਜੇ ਸ਼ਾਮ ਨੂੰ ਜਦੋਂ ਨੌਜਵਾਨ ਸਾਰੇ ਅਰੈਸਟ ਹੋ ਗਏ ਸੀ, ਉਹਨਾਂ ਨੇ ਫਿਰ ਇੱਕ ਸਟੇਟਮੈਂਟ ਪੁਲਿਸ ਨੇ ਫਿਰ ਪ੍ਰੈਸ ਰਿਲੀਜ਼ ਕੱਢੀ ਤੇ ਉਹਨਾਂ ਨੂੰ ਉਹਦੇ ਵਿੱਚ ਕਲੀਅਰ ਕੀਤਾ ਵੀ ਅਸੀਂ 55 ਨੌਜਵਾਨ ਅਰੈਸਟ ਕੀਤੇ, ਸਾਰੇ 40 ਸਾਲ ਤੋਂ ਥੱਲੇ ਸੀਗੇ। ਸਿਰਫ ਸਾਨੂੰ ਜਿਹਨਾਂ ਦੇ ਅੰਮ੍ਰਿਤਧਾਰੀ ਸੀ ਉਹਨਾਂ ਦੀਆਂ ਸ੍ਰੀ ਸਾਹਿਬਾਂ ਪਾਈਆਂ ਸੀ ਜੀ। ਇੱਕ ਉਹਨਾਂ ਕਿਹਾ ਸੀ ਸਿਰਫ ਇੱਕ ਕੋਈ ਵੈਪਨ ਆ ਉਹਨਾਂ ਨੂੰ ਦੱਸਣਾ ਕੀ ਸੀ, ਪਰ ਜੇ ਫਾਇਰ ਆਰਮ ਹੁੰਦਾ ਉਹਨਾਂ ਨੂੰ ਦੱਸ ਦੇਣਾ ਸੀ। ਤੇ ਇੱਕ ਹੋਰ ਹਥਿਆਰ ਸੀਗਾ, ਪਰ ਜਿਹੜੀ ਗੱਲ ਸਾਨੂੰ ਦੱਸੀ ਗਈ ਸੀ ਸਵੇਰੇ ਉਹ ਜਿੱਦਾਂ ਸਹੀ ਨਹੀਂ ਸੀ ਜੀ। ਤਾਂ ਉਦੋਂ ਜਿਹੜੇ ਉੱਥੇ ਨੌਜਵਾਨਾਂ ਦੇ ਫੈਮਿਲੀ ਮੈਂਬਰ ਸੀ, ਪਰਿਵਾਰ ਸੀਗੇ, ਨਹੀਂ ਤਾਂ ਸਿੱਖਾਂ ਦੇ ਕਮਿਊਨਿਟੀ ਲੀਡਰ ਤਕਰੀਬਨ ਮਿਡਲੈਂਡਸ ਤੋਂ ਉੱਥੇ ਸੀਗੇ ਗੁਰੂ ਘਰ, ਉਹਨਾਂ ਦਾ ਸਾਨੂੰ ਫਿਰ ਫੋਨ ਆਇਆ 9 ਵਜੇ ਵੀ ਪੁਲਿਸ ਸਾਡੇ ਨਾਲ ਗੱਲ ਨਹੀਂ ਕਰਦੀ ਕਿਉਂਕਿ ਉਹ ਕਹਿੰਦੇ ਪੀਸ ਸੈਕਟਰੀਏਸ਼ਨ UK ਨਾਲ ਸਾਡੀ ਗੱਲਬਾਤ ਚੱਲ ਰਹੀ ਜੀ। ਫਿਰ ਅਸੀਂ ਅਫੀਸ਼ੀਅਲੀ 8:09 ਕੰਪਲੇਂਟ ਕੀਤੀ ਪੁਲਿਸ ਨੂੰ ਕਿ ਅਸੀਂ ਤੁਹਾਨੂੰ 12:30 ਫੋਨ ਕੀਤਾ ਸੀ, ਤੁਸੀਂ ਕਿਹਾ ਸਾਨੂੰ ਵਾਪਸ ਫੋਨ ਕਰਦੇ। ਹੁਣ ਸਾਨੂੰ ਪਤਾ ਲੱਗਾ ਵੀ ਤੁਸੀਂ ਪਰਿਵਾਰਾਂ ਨੂੰ ਤੇ ਉੱਥੇ ਕਮਿਊਨਿਟੀ ਲੀਡਰ ਨੂੰ ਆਹ ਚੀਜ਼ ਦੱਸ ਰਹੇ, ਪਰ ਐਕਚੁਅਲੀ ਤੁਸੀਂ ਤਾਂ ਫੋਨ ਤੱਕ ਨਹੀਂ ਸਾਨੂੰ ਕੀਤਾ।
ਜੀ, ਜਿਹੜੀ ਅਸੀਂ ਅਸਿਸਟੈਂਸ ਤੁਹਾਨੂੰ ਕਿਹਾ ਸੀ ਅਸੀਂ ਪ੍ਰੋਵਾਈਡ ਕਰਦੇ ਹਾਂ। ਉਸ ਤੋਂ ਬਾਅਦ ਅਸੀਂ ਉਹ ਸ਼ਾਮ ਜਿਹੜੀ ਪ੍ਰੈਸ ਰਿਲੀਜ਼ ਕੱਢੀ, ਉਹਦੇ ਨਾਲ ਨੈਸ਼ਨਲ ਮੀਡੀਆ, ਕੋਈ ਨੈਸ਼ਨਲ ਮੀਡੀਆ ਨੇ ਜਿਹੜੀ ਗੱਲ ਸਾਡੀ ਸੁਣੀ ਨਹੀਂ ਵੀ ਜਿਹੜਾ ਦੂਸਰਾ ਪੱਖ ਸੀ ਜੀ, ਵੀ ਇਹ ਨੌਜਵਾਨ ਇਹਨਾਂ ਕੋਈ ਧੱਕਾ ਨਹੀਂ ਕੀਤਾ, ਇਹ ਬਸ ਪੋਸਟ ਨਹੀਂ ਗਿਆ, ਇਹਨਾਂ ਵਾਹਿਗੁਰੂ ਦਾ ਜਾਪ ਕੀਤਾ, ਇਹਨਾਂ ਗਾਲਾਂ ਨਹੀਂ ਕੱਢੀਆਂ, ਇਹਨਾਂ ਪੀਸਫੁਲੀ ਪ੍ਰੋਟੈਸਟ ਕੀਤਾ। ਪਰ ਜਿਹੜਾ ਗਲਤ ਇਨਫੋਰਮੇਸ਼ਨ ਪੁਲਿਸ ਨੂੰ ਭੇਜੀ ਗਈ ਨਹੀਂ ਤਾਂ ਪੁਲਿਸ ਮਾਫੀ ਮੰਗੇ ਵੀ ਇਹਨਾਂ ਇੰਨਾ ਚਿਰ ਕਿਉਂ ਲਾਇਆ, ਗੁਰੂ ਘਰ ਕਿਉਂ ਸਾਰਾ ਬੰਦ ਕੀਤਾ, ਰੋਡਾਂ ਕਿਉਂ ਬੰਦ ਕੀਤਾ। ਨਹੀਂ ਤਾਂ ਜਿਸ ਵੀ ਬੰਦਿਆਂ ਨੇ ਉਹਨਾਂ ਨੂੰ ਗਲਤ ਇਨਫੋਰਮੇਸ਼ਨ ਦਿੱਤੀ ਸੀ ਜੀ, ਉਹਨਾਂ ਪੁਲਿਸ ਦਾ ਟਾਈਮ ਵੇਸਟ ਕੀਤਾ, ਸਿੱਖਾਂ ਨੂੰ ਇੱਕ ਕਹਿ ਲਓ ਬਦਨਾਮ ਕੀਤਾ ਨੈਸ਼ਨਲ ਇੰਟਰਨੈਸ਼ਨਲ ਮੀਡੀਆ ਵਿੱਚ। ਕਿ ਅਸੀਂ ਚਾਹੁੰਦੇ ਹਾਂ ਪੁਲਿਸ ਉਹਨਾਂ ਤੇ ਐਕਸ਼ਨ ਲਵੇ ਜੀ। ਤੇ ਹੁਣ ਕੱਲ ਨੂੰ ਭਾਈ ਪੁਲਿਸ ਨਾਲ ਮੀਟਿੰਗ ਹੋ ਰਹੀ ਆ ਇੱਥੇ ਸਿੱਖਾਂ ਦੀ, ਇੱਕ ਲੋਕਲੀ ਹੋ ਰਹੀ ਆ ਤੇ ਅਗਲੇ ਹਫ਼ਤੇ ਨੈਸ਼ਨਲ ਹੋਣੀ, ਕਿਉਂਕਿ ਅਸੀਂ ਕਾਫੀ ਪ੍ਰੈਸ਼ਰ ਪੋਲੀਟੀਕਲੀ ਵੀ ਪਾਇਆ ਵੀ ਮੰਡੇ ਸੀ ਮਿਨਿਸਟਰ ਨੂੰ ਮਿਲੇ ਸੀ ਜੀ, ਇੱਥੇ ਦੀ ਜਿਹੜੀ ਹੋਮ ਆਫਿਸ ਹੈ ਉਹ ਵੀ ਬੰਦੇ ਬੈਠੇ ਸੀ, ਤਾਂ ਅਸੀਂ ਫਿਰ ਕੰਪਲੇਂਟ ਵੀ ਪਾਈ ਪਈ ਜਿਹੜੀ ਅਸੀਂ ਤੁਹਾਨੂੰ ਨੈਸ਼ਨਲ ਤੌਰ ਤੇ ਵੀ ਅਪਰੋਚ ਕੀਤਾ ਸੀ। ਤੁਸੀਂ ਤਾਂ ਮੰਡੇ ਸਾਨੂੰ ਜਵਾਬ ਦਿੰਦੇ ਆ ਜੀ, ਇਹਨਾਂ ਤੋਂ ਘਟਨਾ ਤੋਂ ਵਾਪਰ ਵੀ ਗਈ ਸੀ। ਤਾਂ ਹੁਣ ਉਹਨਾਂ ਨੂੰ ਵੀ ਮਹਿਸੂਸ ਹੁੰਦਾ ਵੀ ਐਕਚੁਅਲੀ ਜਿਹੜੇ ਪੁਲਿਸ ਤੇ ਤਾਂ ਇੱਥੇ ਦੀ ਸਰਕਾਰ ਦੇ ਸਿਸਟਮ ਬਣਾਏ ਆ ਤੇ ਇਹ ਉਹਦੇ ਵਿੱਚ ਪੁਲਿਸ ਦੀ ਗਲਤੀ ਆ। ਮੀਡੀਆ ਨੂੰ ਕਿੱਦਾਂ ਇਨਫੋਰਮੇਸ਼ਨ ਗਈ ਉਹ ਅਸੀਂ ਕੋਸ਼ਿਸ਼ ਕਰਨੀ ਵੀ ਕੱਲ ਨੂੰ ਜਿਹੜੀ ਮੀਟਿੰਗ ਹੋਣੀ ਆ ਜੀ, ਟਾਈਮ ਲਾਈਨ ਵੀ ਜਦੋਂ ਇਹਨਾਂ ਨੂੰ ਪਹਿਲਾਂ ਰਿਪੋਰਟ ਗਈ ਤੇ ਜਦੋਂ ਇਹ ਘਟਨਾ ਸਾਰੀ ਵਾਪਰ ਗਈ ਕਿੱਦਾਂ ਹੋਈ। ਉਹਦੇ ਨਾਲ ਹੀ ਭਾਈ ਇੱਕ ਗੱਲ ਮੈਂ ਭੁੱਲ ਗਿਆ ਸੀ ਵੀ ਜਿੰਨੇ ਵੀ ਨੌਜਵਾਨ ਜਿਹੜੇ ਅੰਮ੍ਰਿਤਧਾਰੀ ਨੌਜਵਾਨ ਸੀਗੇ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ ਜੀ, ਜਦੋਂ ਇਹਨਾਂ ਨੂੰ ਅਰੈਸਟ ਕੀਤਾ ਚਾਰਜ ਕਿਸੇ ਨੂੰ ਨਹੀਂ ਕੀਤਾ, ਪਰ ਉਹਨਾਂ ਦੀਆਂ ਜਿਹੜੀਆਂ ਸ੍ਰੀ ਸਾਹਿਬ ਸੀ ਉਹ ਮੋੜੀਆਂ ਨੇ। ਤਾਂ ਉਦੋਂ 11 ਤਰੀਕ ਸ਼ਾਮ ਨੂੰ ਪੁਲਿਸ ਨਾਲ ਜਦੋਂ ਮੀਟਿੰਗ ਹੋਈ ਸੀ ਉਦੋਂ ਇਤਰਾਜ਼ ਵੀ ਕਾਫੀ ਕੀਤਾ ਸੀ ਵੀ ਸਾਡੇ ਸਮਝ ਦੇ ਬਾਹਰ ਆ ਵੀ ਜੇ ਉੱਥੇ ਕੋਈ ਵਾਇਲੈਂਸ ਨਹੀਂ ਹੋਈ ਜੀ, ਉਹਨਾਂ ਨੇ ਆਪਣੀਆਂ ਸ੍ਰੀ ਸਾਹਿਬਾਂ ਪਾਈਆਂ ਸੀ ਉਹ ਵਰਤੀਆਂ ਨਹੀਂ ਵੀ ਤੁਸੀਂ ਕਿਉਂ ਪਹਿਲਾਂ ਮੀਡੀਆ ਵਿੱਚ ਕਿਹਾ ਵੀ ਬਲੇਡਡ ਵੈਪਨ ਸੀਗਾ, ਜਿਹੜਾ ਯੂਕੇ ਦਾ ਕਾਨੂੰਨ ਸ੍ਰੀ ਸਾਹਿਬ ਇੱਕ ਵੈਪਨ ਨਹੀਂ ਗਿਣੀ ਜਾਂਦੀ, ਉਹ ਰਿਲੀਜੀਅਸ ਪਰਪਸ ਲਈ ਤੁਸੀਂ ਪਾ ਸਕਦੇ ਹਾਂ। ਖਾਸ ਤੌਰ ਤੇ ਜੇ ਆਪਾਂ ਗੁਰੂ ਘਰ ਦੀ ਗੱਲ ਕਰਦੇ ਹਾਂ ਉੱਥੇ ਕਮੇਟੀ ਮੈਂਬਰ ਵੀ ਹੋਣੇ ਆ, ਹੋਰ ਸੰਗਤਾਂ ਹੋਣੀਆਂ, ਉਹਨਾਂ ਦੇ ਵੀ ਸ੍ਰੀ ਸਾਹਿਬਾਂ ਪਾਈਆਂ ਹੋਣੀਆਂ ਜੀ। ਤਾਂ ਉਹ ਉਸ ਚੀਜ਼ ਬਾਰੇ ਵੀ ਅਸੀਂ ਕੱਲ ਨੂੰ ਜਵਾਬ ਦੇਣਾ ਵੀ ਸਾਨੂੰ ਐਕਸਪਲੇਨ ਕਰੋ ਕਿ ਇਹਨਾਂ ਦੀਆਂ ਸ੍ਰੀ ਸਾਹਿਬਾਂ ਤੁਸੀਂ ਕਿਉਂ ਰੱਖੀਆਂ, ਕਿਉਂਕਿ ਜਿਹੜੇ ਨੌਨ ਸਿੱਖ ਹੁੰਦੇ ਤੁਹਾਨੂੰ ਪਤਾ ਜੋ ਪੇਪਰਾਂ ਪੜ੍ਹਦੇ ਉਹਨਾਂ ਨੂੰ ਬਾਹਲਿਆਂ ਨੂੰ ਕਿਰਪਾਨ ਦਾ ਮੈਨਾ ਨਹੀਂ ਪਤਾ ਜੀ, ਨਾ ਹੀ ਉਹਨਾਂ ਨੂੰ ਪਤਾ ਵੀ ਅੰਮ੍ਰਿਤਧਾਰੀ ਦਾ। ਤਾਂ ਇਹਦੇ ਵਿੱਚ ਕਹਿ ਲਓ ਵੀ ਜਿਹੜਾ ਪਹਿਲਾਂ ਬਹੁਤ ਨੈਗੇਟਿਵ ਪ੍ਰਚਾਰ ਹੋਇਆ ਸੀ ਉਹਦਾ ਥੋੜਾ ਜਿਹਾ ਹੁਣ ਕਹਿ ਲਓ ਦੂਸਰੇ ਦਿਨ ਜਦੋਂ ਨੈਸ਼ਨਲ ਮੀਡੀਆ ਨੇ ਇੰਡੀਆ ਤੱਕ ਇੰਟਰਨੈਸ਼ਨਲ ਮੀਡੀਆ ਗੱਲ ਪਿਕਅਪ ਕਰ ਲਈ ਵੀ ਹੁਣ ਸਿੱਖ ਪੁਲਿਸ ਤੇ ਵੀ ਤੇ ਨਾਲ ਕਮੇਟੀ ਤੇ, ਕਿਉਂਕਿ ਅਸੀਂ ਮਿਨਿਸਟਰ ਨੂੰ ਮੰਡੇ ਵੀ ਦੱਸਿਆ ਦੇਖੋ ਇਸ ਕਰਕੇ ਕੋਈ ਵੀ ਗੁਰੂ ਘਰ ਆ ਜ਼ਿੰਮੇਵਾਰ ਬੰਦੇ ਹੁੰਦੇ ਜਿਹੜੇ ਆਪਣੀਆਂ ਕਮੇਟੀਆਂ ਹੁੰਦੀਆਂ ਜੀ। ਪਹਿਲੀ ਚੀਜ਼ ਤੁਹਾਨੂੰ ਉਹਨਾਂ ਨੂੰ ਪੁੱਛਣਾ ਪੈਣਾ ਵੀ ਜਿਹੜਾ ਚਲੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਹੁਤ ਕਲੀਅਰ ਲਫ਼ਜ਼ਾਂ ਨਾਲ ਉਹਨਾਂ ਕਿਹਾ ਵੀ ਗੁਰੂ ਘਰ ਸਿਰਫ ਤੇ ਸਿਰਫ ਆਨੰਦ ਕਾਰਜ ਦੋ ਸਿੱਖਾਂ ਦਾ ਕਰਨਾ ਚਾਹੀਦਾ ਵੀ ਇਹ ਕਿਉਂ ਕਰ ਰਹੇ ਸੀ। ਦੂਸਰਾ ਇਹਨਾਂ ਕਿਉਂ ਗਲਤ ਇਨਫੋਰਮੇਸ਼ਨ ਪੁਲਿਸ ਨੂੰ ਦਿੱਤੀ ਤੇ ਉਹਦੇ ਨਾਲ ਅਸੀਂ ਕੋਸ਼ਿਸ਼ ਕਰਨੀ ਆ ਵੀ ਗਾਂ ਵਾਸਤੇ ਕੋਈ ਵੀ ਗੁਰੂ ਘਰ ਜੀ ਇੱਦਾਂ ਦਾ ਕੰਮ ਨਾ ਕਰੇ ਜਿਹਦੇ ਵਿੱਚ ਸਿੱਖਾਂ ਨੂੰ ਬਦਨਾਮੀ ਮਿਲਦੀ। ਜੀ ਦਵਿੰਦਰਜੀਤ ਸਿੰਘ ਜੀ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਹੈਗਾ ਤੇ ਜਦੋਂ ਅਸੀਂ ਸਿੱਖ ਰਹਿਤ ਮਰਿਆਦਾ ਵੱਲ ਦੇਖਦੇ ਹਾਂ ਉਹਦੇ ਵਿੱਚ ਵੀ ਇਹ ਚੀਜ਼ ਸਾਹਮਣੇ ਆਉਂਦੀ ਆ ਕਿ ਦੋ ਸਿੱਖਾਂ ਦਾ ਹੀ ਆਨੰਦ ਕਾਰਜ ਹੋਣਾ ਚਾਹੀਦਾ ਤੇ ਉਹੀ ਕੀਤਾ ਜਾ ਸਕਦਾ ਹੈ। ਤੇ ਤੁਸੀਂ ਡਾਇਰੈਕਟਲੀ ਜਥੇਬੰਦਕ ਤੌਰ ਤੇ ਜਾਂ ਲੋਕਲੀ ਜਿਹੜੇ ਹੋਰ ਉੱਥੇ ਜਥੇਬੰਦੀ ਦੇ ਜਾਂ ਲੋਕਲ ਸਿੱਖ ਹੈਗੇ ਆ ਉਹਨਾਂ ਨੇ ਗੁਰੂ ਘਰ ਦੀ ਕਮੇਟੀ ਦੇ ਨਾਲ ਨਹੀਂ ਇਸ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਤੱਕ ਡਾਇਰੈਕਟਲੀ ਨਹੀਂ ਅਪਰੋਚ ਕੀਤੀ ਵੀ ਇਹ ਕਿਉਂ ਕਰ ਰਹੇ ਆ? ਤੁਸੀਂ ਕਿਹਾ ਵੀ ਪਹਿਲਾਂ ਤੋਂ ਵੀ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਰਹੀਆਂ ਨੇ ਤੇ ਉਹ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਉਹ ਆਮ ਸੰਗਤ ਦੇ ਵਿੱਚ ਜਾਣਿਆ ਜਾਂਦਾ ਕਿ ਪਹਿਲਾਂ ਵੀ ਉੱਥੇ ਇੱਦਾਂ ਦੀਆਂ ਵਾਰਦਾਤ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਨੇ। ਹਾਂਜੀ, ਇਹ ਗੱਲ ਤੁਹਾਡੀ ਬਹੁਤ ਕਲੀਅਰ ਆ ਵੀ ਜਦੋਂ ਇਹ ਅੱਗੇ ਵੀ ਘਟਨਾ
ਇੰਗਲੈਂਡ ਵਿੱਚ ਹੋਈਆਂ ਤਾਂ ਉਦੋਂ ਵੀ ਕਾਫੀ ਮੀਡੀਆ ਦੀ ਪਬਲਿਸਿਟੀ ਹੋਈ। ਪਿਛਲੇ ਸਾਲ ਪਿਛਲੇ ਅਗਸਤ ਵਿੱਚ 2015 ਵਿੱਚ ਸਾਰੇ ਗੁਰੂ ਘਰਾਂ ਦੀਆਂ ਜਥੇਬੰਦੀਆਂ ਦੀ ਮੀਟਿੰਗ ਸੱਦੀ ਗਈ ਸੀ, ਜਿਹਦੇ ਵਿੱਚ ਉਹ ਕਿਹਾ ਸੀ ਵੀ ਦੇਖੋ ਆਪਾਂ ਨੂੰ ਬਹੁਤ ਕਲੀਅਰ ਗਾਈਡਲਾਈਨਸ ਪਹਿਲਾਂ ਤਾਂ ਤੁਸੀਂ ਸਤਿ ਸ੍ਰੀ ਅਕਾਲ ਤੱਕ ਸਭ ਤੋਂ ਰਹਿਤ ਮਰਿਆਦਾ ਤੇ ਲਿਖਿਆ ਹੀ ਆ, ਪਰ ਜੇ ਕੋਈ ਵੀ ਗੁਰੂ ਘਰ ਨੇ ਕੋਈ ਆਨੰਦ ਕਾਰਜ ਬੁੱਕ ਕੀਤਾ ਜਿਹਦੇ ਵਿੱਚ ਇੱਕ ਸਿੱਖ ਆ ਦੂਸਰਾ ਨੌਨ ਸਿੱਖ ਆ, ਅਸੀਂ ਤੁਹਾਨੂੰ ਤਕਰੀਬਨ ਨੌਜਵਾਨਾਂ ਨੂੰ ਕਿਹਾ ਤੁਸੀਂ ਕੋਈ ਪ੍ਰੋਟੈਸਟ 6 ਮਹੀਨਿਆਂ ਲਈ ਨਹੀਂ ਕਰਨਾ ਜੀ। ਗੁਰੂ ਘਰਾਂ ਨੂੰ ਇਹ ਕੋਈ ਵੀ ਬੁਕਿੰਗ ਕਰਦੇ ਹੋ ਸਿਰਫ 2 ਸਿੱਖਾਂ ਦੀ ਬੁਕਿੰਗ ਕਰਨ, ਜਿਸ ਕਿ ਪਰਿਵਾਰਾਂ ਨੂੰ ਸਮਝਾਓ। ਤਾਂ ਇਹ ਤੁਸੀਂ ਦੇਖ ਲਓ ਪੂਰੇ ਸਾਲ ਵਿੱਚ ਕੋਈ ਏਦਾਂ ਦੀ ਪ੍ਰੋਟੈਸਟ ਨਹੀਂ ਹੋਈ, ਪਰ ਇਹ ਇੱਕ ਗੁਰੂ ਘਰ ਸੀ ਜਿਹੜੇ ਕਹਿੰਦੇ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਨਹੀਂ ਮੰਨਦੇ, ਅਸੀਂ ਜਿਹੜਾ ਫੈਸਲਾ ਪਿਛਲਾ ਉਹ ਨਹੀਂ ਮੰਨਦੇ। ਤੇ ਇੱਥੇ ਤੱਕ ਕਿ ਹੁਣ ਇਹਨਾਂ ਨੇ ਤੁਸੀਂ ਮੈਂਸ਼ਨ ਕੀਤਾ ਵੀ ਕਮੇਟੀ ਮੈਂਬਰਸ ਨੇ ਕਿਹਾ ਵੀ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਨਹੀਂ ਮੰਨਦੇ, ਉਹਨਾਂ ਨੇ ਤਾਂ ਮੀਟਿੰਗਾਂ ਕੱਢ ਕੇ ਉਹਨਾਂ ਨੇ ਆਪਣੇ ਬਿਆਨ ਵੀ ਦਿੱਤੇ। ਉਹਨਾਂ ਨੇ ਇਹ ਘਟਨਾ ਤੋਂ ਬਾਅਦ ਵੀ ਕਿਹਾ ਕਹਿੰਦੇ ਅਸੀਂ ਹੁਣ ਵੀ ਕਰਨੇ, ਅਸੀਂ ਸਿਕਿਉਰਿਟੀ ਕਰਕੇ ਅਸੀਂ ਸਿੱਖ ਨੌਨ ਸਿੱਖਾਂ ਦੇ ਆਨੰਦ ਕਾਰਜ ਕਰਨੇ। ਤਾਂ ਹੁਣ ਅਸੀਂ ਵੀ ਸੋਚ ਰਹੇ ਹਾਂ ਵੀ ਕਿਉਂਕਿ ਗੁਰੂ ਘਰ ਇੱਥੇ ਦਾ ਰਜਿਸਟਰਡ ਚੈਰਿਟੀ ਹੈ ਤਾਂ ਉਹਨਾਂ ਦੀ ਪਹਿਲੀ ਚੀਜ਼ ਲਿਖੀ ਆ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੰਨਦੇ ਹਾਂ ਤਾਂ ਰਹਿਤ ਮਰਿਆਦਾ ਨੂੰ ਮੰਨਦੇ। ਤੁਸੀਂ ਕਹਿੰਦੇ ਵੀ ਫਿਰ ਇੱਥੇ ਵੀ ਉਹਨਾਂ ਤੇ ਵੀ ਇੱਕ ਕਿਸਮ ਦੀ ਕਾਨੂੰਨੀ ਕਾਰਵਾਈ ਚੱਲ ਸਕਦੀ ਹੈ ਤੇ ਤੁਸੀਂ ਫਿਰ ਚੈਰਿਟੀ ਨਹੀਂ ਰਹਿ ਸਕਦੇ ਕਿਉਂਕਿ ਤੁਸੀਂ ਆਪਣੇ ਬੇਸਿਕ ਏਮਸ ਨੂੰ ਫੋਲੋ ਨਹੀਂ ਕਰਦੇ। ਪਰ ਜਿੱਦਾਂ ਅਸੀਂ ਕਾਫੀ ਜਥੇਬੰਦੀਆਂ ਗੁਰੂ ਘਰਾਂ ਨਾਲ ਗੱਲ ਕੀਤੀ ਆ ਤਾਂ ਸਾਨੂੰ ਲੱਗਦਾ ਵੀ ਕਾਫੀ ਸਿੱਖ ਕਮਿਊਨਿਟੀ ਵਿੱਚੋਂ ਉਸ ਗੁਰੂ ਘਰ ਦੀ ਕਮੇਟੀ ਸੰਗਤ ਵੱਲੋਂ ਪ੍ਰੈਸ਼ਰ ਜ਼ਰੂਰ ਪਊਗਾ ਕਿ ਇਹ ਐਕਚੁਅਲੀ ਆਪਾਂ ਨੂੰ ਕਰਨਾ ਨਹੀਂ ਚਾਹੀਦਾ, ਕਰ ਸਿੱਖਾਂ ਦਾ ਨਾਮ ਬਹੁਤ ਬਦਨਾਮ ਜੀ। ਦਵਿੰਦਰਜੀਤ ਸਿੰਘ ਜੀ, ਹੁਣ ਅਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਹੈ। ਅਤੇ ਹੁਣ ਅਸੀਂ ਆਪਣੇ ਨੈਕਸਟ ਇਸ਼ੂ ਵੱਲ ਚੱਲਦੇ ਹਾਂ, ਜਿਹੜਾ ਸਿੱਖ ਫੈਡਰੇਸ਼ਨ UK ਵੱਲੋਂ ਨੈਸ਼ਨਲ ਸਿੱਖ ਕਨਵੈਨਸ਼ਨ ਕਰਵਾਈ ਜਾ ਰਹੀ ਹੈ 18 ਸਤੰਬਰ ਨੂੰ। ਇਸ ਬਾਰੇ ਤੁਸੀਂ ਜਦੋਂ ਅਸੀਂ ਪਿਛਲੇ ਤੁਹਾਡੀ ਜਥੇਬੰਦੀ ਦੀ ਸਾਰੇ ਸਾਲ ਦੀ ਕਾਰਗੁਜ਼ਾਰੀ ਦੇਖਦੇ ਹਾਂ, ਉਹ ਭਾਵੇਂ ਸੈਪਰੇਟ ਐਥਨਿਕ ਬਾਕਸ ਦੀ ਗੱਲ ਹੋਵੇ ਜਿਹੜੀ ਮਰਦਮਸ਼ੁਮਾਰੀ ਹੋਣੀ ਆ ਉਹਦੇ ਵਿੱਚ, ਭਾਵੇਂ ਉਹ ਸਿੱਖ ਫਰੀਡਮ ਦੀ ਗੱਲ ਹੋਵੇ ਜਾਂ ਜਿਹੜੇ ਹੋਰ ਲੋਕਲ ਇਸ਼ੂਜ਼ ਹੈਗੇ ਆ ਉਹਨਾਂ 'ਤੇ ਪਿਛਲੇ ਸਾਲ ਦੇ ਵਿੱਚ ਕਿੰਨਾ ਕੁ ਕੰਮ ਹੋਇਆ, ਖਾਸ ਕਰਕੇ ਇਹ ਮਰਦਮਸ਼ੁਮਾਰੀ ਵਾਲੀ ਗੱਲ 'ਤੇ ਜਿਹੜੀ ਸਿੱਖ ਫਰੀਡਮ ਹੈਗੀ ਹੈ ਇਸ ਵਿਸ਼ੇ ਦੇ ਉੱਤੇ ਲੌਬਿੰਗ ਕਰਨ ਦੀ ਇੰਗਲੈਂਡ ਦੇ ਵਿੱਚ ਜਿਹੜੀ ਗੱਲ ਹੈਗੀ ਹੈ, ਅਤੇ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਲੈਨਿੰਗ ਹੈਗੀ ਹੈ ਜਥੇਬੰਦੀ ਦੀ ਇਹਨੂੰ ਜਿਹੜੀ ਨੈਸ਼ਨਲ ਸਿੱਖ ਕਨਵੈਨਸ਼ਨ ਹੋ ਰਹੀ ਹੈ ਇਸ ਨੂੰ ਮੁੱਖ ਰੱਖਦਿਆਂ। ਹਾਂਜੀ ਭਾਈ, ਜਿੱਦਾਂ ਤੁਸੀਂ ਦੱਸਿਆ ਕਿ ਇਸ ਐਤਵਾਰ 18 ਤਰੀਕ ਨੂੰ ਇੱਥੇ ਗੁਰੂ ਨਾਨਕ ਗੁਰਦੁਆਰਾ ਸੈਂਚੁਰੀ ਸਟਰੀਟ ਵੁਲਵਰਹੈਂਪਟਨ ਇੱਕ ਕਨਵੈਨਸ਼ਨ ਹੋਈ ਜਿੱਦਾਂ ਹਰ ਸਾਲ ਹੁੰਦੀ ਹੈ ਜੀ। ਇਹਦਾ ਮੇਨ ਜਿਹੜਾ ਸਾਡਾ ਨਿਸ਼ਾਨਾ ਹੁੰਦਾ ਵੀ ਜਿਹੜੇ ਅਸੀਂ ਵਾਅਦੇ 12 ਮਹੀਨੇ ਪਹਿਲਾਂ ਕੀਤੇ ਸੀ, ਜਿਹੜੀਆਂ ਅਸੀਂ ਉਸ ਚੀਜ਼ਾਂ ਸੰਗਤਾਂ ਨੇ ਕਿਹਾ ਸੀ ਕਿ ਅਸੀਂ ਕਰਾਂਗੇ ਜੀ, ਜੇ 12 ਮਹੀਨੇ ਅਸੀਂ ਪਿੱਛੇ ਚੱਲੀਏ ਉਦੋਂ ਬਹੁਤ ਚਰਚਾ ਚੱਲ ਰਹੀ ਸੀ ਵੀ ਨਰਿੰਦਰ ਮੋਦੀ ਇੱਥੇ UK ਆ ਰਿਹਾ ਜੀ। ਤਾਂ ਉਦੋਂ ਸਿੱਖ ਫੈਡਰੇਸ਼ਨ ਨੇ ਲਾਈਨ ਦਿੱਤੀ ਸੀ ਕਿ ਅਸੀਂ ਪੂਰਾ ਨਰਿੰਦਰ ਮੋਦੀ ਨੂੰ ਚੈਲੰਜ ਦੇਵਾਂਗੇ, ਜਿਹੜਾ ਅਸੀਂ ਦਿੱਤਾ ਜੀ। ਤਾਂ ਤਕਰੀਬਨ ਸਿਰਫ ਦਿੱਤਾ ਨਹੀਂ, ਜਿੰਨਾ ਪ੍ਰਚਾਰ ਸਿੱਖਾਂ ਦਾ ਨੌਨ ਸਿੱਖਾਂ ਦਾ ਪੋਲੀਟੀਸ਼ਨਾਂ ਕੋ ਮੀਡੀਆ ਕੋ ਉਹ ਤਕਰੀਬਨ ਕਾਫੀ ਸਮਝੋ ਮੁਕਾਬਲਾ ਹੀ ਹੋਇਆ। ਇੱਥੇ ਦੀ ਸਰਕਾਰ ਦਾ ਤਾਂ ਇੰਡੀਆ ਸਰਕਾਰ ਦਾ ਸੀ ਕਿ ਅਸੀਂ ਪ੍ਰਮੋਟ ਕਰਨਾ ਇੰਡੀਆ ਤੇ ਬ੍ਰਿਟਨ ਦੀ ਟ੍ਰੇਡ ਦਾ, ਤੇ ਦੂਸਰੇ ਪਾਸੇ ਵੱਖਰੇ ਵੱਖਰੇ ਧਰਮਾਂ ਦੇ ਲੋਕ ਡਾਇਲੈਕਟ ਬੀਬੀਆਂ ਉਹਨਾਂ ਰੋਸ ਮੁਜ਼ਾਹਰੇ ਵੀ ਕੀਤੇ। ਕਈ ਤਰੀਕੇ ਨਾਲ ਉਹਨਾਂ ਨੇ ਇੱਥੇ ਦੀ ਮੀਡੀਆ ਨੂੰ ਗਾਰਡੀਅਨ BBC ਉਹਨਾਂ ਨੇ ਚੈਲੰਜ ਕੀਤਾ ਪ੍ਰੈਸ ਕਾਨਫਰੰਸ ਨੂੰ ਨਰਿੰਦਰ ਮੋਦੀ ਨੂੰ ਤੇ ਡੇਵਿਡ ਕੈਮਰਨ ਨੂੰ ਜੀ। ਉਹ ਇੱਕ ਸੀਗਾ ਇੱਕ ਚੈਲੰਜ ਸਿੱਖਾਂ ਲਈ, ਸਿਰਫ ਇੱਥੇ ਪਰ ਦੁਨੀਆ ਭਰ ਦੇ ਸਿੱਖਾਂ ਨੂੰ। ਇੱਕ ਅਸੀਂ ਜਿੱਦਾਂ ਕਹਿ ਲਓ ਇਹ ਕਨਵੈਨਸ਼ਨ ਵਿੱਚ ਦੱਸੀਦਾ ਵੀ ਜਿਹੜੇ ਅਸੀਂ 12 ਮਹੀਨਿਆਂ 'ਚ ਕੰਮ ਕੀਤੇ ਆ ਜੀ। ਜਿੱਦਾਂ ਤੁਸੀਂ ਗੱਲ ਕੀਤੀ ਮਰਦਮਸ਼ੁਮਾਰੀ ਦੀ, ਅਸੀਂ ਇਸ ਸਾਲ ਵਿੱਚ ਕਿਉਂਕਿ ਮਰਦਮਸ਼ੁਮਾਰੀ 2021 ਵਿੱਚ ਹੋਣੀ ਸੀ, ਇਹ ਪ੍ਰਾਇਓਰਟੀ ਸੀ, ਇਹ 12 ਮਹੀਨੇ ਦੀ ਸੀ ਕਿ 2017 ਤੱਕ ਤਕਰੀਬਨ ਉਹ ਜਿਹੜੇ ਕੁਐਸਚਨ ਹੁੰਦੇ ਆ ਉਹ ਫਾਈਨਲਾਈਜ਼ ਕਰ ਦਿੰਦੇ ਹੁੰਦੇ ਜੀ। ਅਸੀਂ 17 ਅਗਸਤ ਨੂੰ ਸਾਡੀ ਲਾਸਟ ਮੀਟਿੰਗ ਹੋਈ ਸੀ ਦੀ ਜਿਹੜੀ ਆਫਿਸ ਫॉर ਨੈਸ਼ਨਲ ਸਟੈਟਿਸਟਿਕਸ ਹੈ, ਤਾਂ ਤਕਰੀਬਨ ਉੱਥੇ ਤੱਕ ਗੱਲ ਪਹੁੰਚ ਗਈ ਵੀ ਉਹਨਾਂ ਨੂੰ ਵੱਖਰਾ ਕਰਨਾ ਸਿੱਖਾਂ ਦਾ ਐਜ਼ ਐਨ ਐਥਨਿਕ ਗਰੁੱਪ ਉਹ ਜ਼ਰੂਰ ਟੈਸਟ ਕਰਨਗੇ 2017 ਵਿੱਚ ਜੀ।
ਅਸੀਂ ਕਾਫੀ ਪੋਲੀਟੀਸ਼ੀਅਨ ਸਾਰੇ ਪਾਰਟੀਆਂ ਤੋਂ ਸਪੋਰਟ ਕਰ ਰਹੇ ਹਾਂ ਤੇ ਸਾਡੀ ਉਮੀਦ ਆ ਵੀ ਇਹ ਜਿਹੜਾ ਤਕਰੀਬਨ 20 ਸਾਲ ਹੋ ਗਏ ਸਾਨੂੰ ਕੈਂਪੇਨ ਕਰਦੇ ਨੂੰ ਕਿ ਮਰਦਮਸ਼ੁਮਾਰੀ ਹਰ 10 ਸਾਲ ਆਉਂਦੀ ਆ ਵੀ ਆਉਣ ਵਾਲਾ ਜਿਹੜਾ 2021 ਹੋਊਗਾ ਉਹ ਜਿਹੜਾ ਆਬਜੈਕਟਿਵ ਆ ਉਹ ਅਚੀਵ ਹੋ ਜਾਣਾ ਜਿਹੜਾ ਸਿੱਖ ਮੈਨੀਫੈਸਟੋ ਵਿੱਚ ਇੱਕ ਖਾਸ ਮੰਗ ਸੀ ਜੀ। ਏਦਾਂ ਹੀ ਭਾਈ ਇੱਕ ਦੋ ਹੋਰ ਪ੍ਰਾਪਤੀਆਂ ਹੋਈਆਂ ਜਿਹਦੇ ਬਾਰੇ ਜ਼ਿਕਰ ਕਰਨਾ ਮੈਂ ਮਾੜਾ ਜਿਹਾ ਦੱਸਦਾ ਜੀ। ਬਿਲਕੁਲ TV 84 ਨੇ ਇਹ ਇਸ਼ੂ ਕਵਰ ਵੀ ਕੀਤਾ। ਇੱਕ ਸੀਗਾ ਵੀ ਨਰਿੰਦਰ ਮੋਦੀ ਤੋਂ ਬਾਅਦ ਜਿਹੜਾ ਪੰਜ ਸਿੰਘ ਪੰਮੇ ਦਾ ਕੇਸ ਸੀ, ਇਹ ਇੱਕ ਬਹੁਤ ਵੱਡੀ ਚਪੇੜ ਸੀ ਜਿਹੜੇ ਰਲ ਕੇ ਸਿੱਖਾਂ ਨੇ ਇੰਡੀਆ ਨੂੰ ਦਿੱਤੀ। ਜੇ ਕੋਈ ਵੀ ਨੌਜਵਾਨ ਜਿਹਨੂੰ ਪੋਲੀਟੀਕਲ ਅਸਾਈਲਮ ਮਿਲਿਆ ਤੁਸੀਂ ਐਵੇਂ ਹੀ ਨਹੀਂ ਉਹਨਾਂ ਨੂੰ ਐਕਸਟ੍ਰੈਕਟ ਕਰ ਸਕਦੇ। ਉਹਨਾਂ ਦਾ ਪੂਰਾ ਜ਼ੋਰ ਲੱਗਾ ਸੀ ਤੇ ਇੱਧਰ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਵੀ ਸਾਡੀ ਪੋਲੀਟੀਕਲ ਪਹੁੰਚ ਕਿੰਨੀ ਕੁ ਆ ਇੱਥੇ ਦੇ ਪੋਲੀਟੀਸ਼ਨਾਂ ਕੋਲ, ਮਿਨਿਸਟਰਾਂ ਕੋਲ, ਯੂਰਪ ਵਿੱਚ, ਪੋਰਚੁਗਲ ਵਿੱਚ। ਫਿਰ ਉਸ ਤੋਂ ਬਾਅਦ 2 ਮਹੀਨੇ ਬਾਅਦ ਜਿਹੜੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਤੇ 15 ਸਾਲ ਦੀ ਪਾਬੰਦੀ ਲਾਈ ਸੀ ਉਹ ਅਸੀਂ ਲੀਗਲੀ ਚੈਲੰਜ ਕਰਕੇ ਡਿਬੇਟ 2 ਪਾਰਲੀਮੈਂਟ ਕਰਾ ਕੇ ਤੇ ਮਾਰਚ 2016 ਵਿੱਚ ਉਹ ਪਾਬੰਦੀ ਚੱਕੀ ਗਈ ਸੀ। ਉਹ ਬਹੁਤ ਚਰਚਾ ਹੋਈ ਸੀ ਇੰਡੀਅਨ ਮੀਡੀਆ 'ਚ। ਇੰਡੀਆ ਹੁਣ ਬੜੀ ਖੁਸ਼ ਨਹੀਂ ਗਈ UK ਦੀ ਸਰਕਾਰ ਤੇ ਵੀ ਪਹਿਲੋਂ ਪੰਮ ਸਿੰਘ ਪੰਮੇ ਨੂੰ ਇਹਨਾਂ ਪੋਰਚੁਗਲ ਤੇ ਪ੍ਰੈਸ਼ਰ ਪਾ ਕੇ ਉਹ ਮੋੜ ਨਹੀਂ ਦਿੱਤਾ, ਦੂਸਰੇ ਪਾਸੇ ਪਾਬੰਦੀ ਚੱਕੀ ਗਈ। ਤਾਂ ਹੁਣ ਜਿਹੜਾ ਆਉਣ ਵਾਲਾ ਸਮਾਂ ਕਨਵੈਨਸ਼ਨ ਦਾ ਜਿਹੜਾ ਖਾਸ ਕਹਿ ਵੀ ਸਿੱਖ UK ਵਿੱਚ ਤਾਂ ਵੱਖਰੀਆਂ ਦੇਸ਼ਾਂ ਵਿੱਚ ਦੇਖਦੇ ਹੁੰਦੇ ਵੀ ਆਉਣ ਵਾਲੀ ਪੋਲੀਟੀਕਲ ਡਾਇਰੈਕਸ਼ਨ ਕੀ ਹੋਣੀ ਹੈ ਜੀ। ਉਹ ਅਸੀਂ ਸਮਝਦੇ ਹਾਂ ਜਿਹੜੀ ਤੀਸਰੀ ਚਪੇੜ ਅਸੀਂ ਤਿਆਰ ਕਰ ਰਹੇ ਹਾਂ। ਤੇ ਅਸੀਂ ਡਾਕਟਰ ਅਮਰਜੀਤ ਸਿੰਘ ਉਹਨਾਂ ਨਾਲ ਵੀ ਅੱਜ ਗੱਲਬਾਤ ਕੀਤੀ ਸੀ ਤਾਂ ਅਸੀਂ ਉਹਨਾਂ ਨੂੰ ਦੱਸਦੇ ਸੀ ਵੀ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਜਿਵੇਂ ਆਪਣੀ ਸਿੱਖਾਂ ਦੀ ਫਰੀਡਮ ਦੀ ਆ, ਆਪਣੇ ਘਰ ਦੀ ਗੱਲ ਆ, ਅਸੀਂ ਚਾਹੁੰਦੇ ਹਾਂ ਵੀ ਇੰਟਰਨੈਸ਼ਨਲ ਲੈਵਲ ਤੇ ਆਪਾਂ ਉੱਦਾਂ ਦਾ ਸੈਟਅਪ ਬਣਾਈਏ ਜਿਹੜਾ ਅਸੀਂ ਤਕਰੀਬਨ ਅਨਾਊਂਸ ਕਰਨਾ ਵੀ ਜਿਹੜੇ ਵੀ ਸਿੱਖ ਭਾਵੇਂ ਪੰਜਾਬ 'ਚ ਬੈਠੇ ਆ, ਭਾਵੇਂ ਕੈਨੇਡਾ, ਅਮਰੀਕਾ, ਯੂਰਪ ਵਿੱਚ, ਆਸਟ੍ਰੇਲੀਆ, ਨਿਊਜ਼ੀਲੈਂਡ, ਆਪਣਾ ਇੱਦਾਂ ਦਾ ਇੱਕ ਇਕੱਠ ਹੋਵੇ ਜੀ ਵੀ ਆਪਾਂ ਹਰ ਮੁਲਕ ਜਿੱਥੇ ਰਹਿੰਦੇ ਹਾਂ ਆਪਾਂ ਕੋਆਰਡੀਨੇਟ ਕੰਮ ਕਰੀਏ ਤਾਂ ਇੰਡੀਆ ਨੂੰ ਇੱਕ ਜਵਾਬ ਦਈਏ ਕਿ ਤੁਹਾਡਾ ਪ੍ਰੈਸ਼ਰ ਹੁਣ ਦੀ ਸਰਕਾਰ ਦਾ ਲੱਗਾ ਵੀ ਤੁਸੀਂ ਸਿੱਖਾਂ ਨੂੰ ਕਿੱਦਾਂ ਕੰਪਰੋਮਾਈਜ਼ ਕਰਨਾ, ਫਰੀਡਮ ਮੂਵਮੈਂਟ ਕਿੱਦਾਂ ਖਤਮ ਕਰਨੀ। ਸਾਡਾ ਜਵਾਬ ਆ ਵੀ ਅਸੀਂ ਬੈਟਰ ਔਰਗਨਾਈਜ਼ਡ ਹੋ ਰਹੇ ਹਾਂ ਜੀ, ਕੋਆਰਡੀਨੇਟ ਹੋ ਰਹੇ ਹਾਂ ਤੇ ਸਾਡਾ ਨਿਸ਼ਾਨਾ ਉਹੋ ਹੀ ਆ ਜਿਹੜਾ 1984 ਸੰਤ ਜਰਨੈਲ ਸਿੰਘ ਨੇ ਕਿਹਾ ਸੀ ਵੀ ਨੀਂਹ ਪੱਥਰ ਰੱਖਿਆ ਗਿਆ ਸੀ ਤੇ 2 ਸਾਲ ਬਾਅਦ ਜਿਹੜਾ ਸਰਬੱਤ ਖਾਲਸੇ ਨੇ ਫੈਸਲਾ ਕੀਤਾ ਸੀ 29 ਅਪ੍ਰੈਲ 1986 ਵਿੱਚ। 30 ਸਾਲ ਬਾਅਦ ਅਸੀਂ ਉਸੇ ਹੀ ਮੁੱਦੇ ਤੇ ਖੜੇ ਹਾਂ ਪਰ ਹੁਣ ਸਾਡੀ ਐਬਿਲਿਟੀ, ਮੀਡੀਆ, ਟੈਕਨੋਲੋਜੀ ਏਦਾਂ ਵੱਧ ਗਈ ਕਿ ਅਸੀਂ ਹੁਣ ਬੈਟਰ ਕੋਆਰਡੀਨੇਟ ਹਾਂ ਤੇ ਸਰਕਾਰਾਂ ਸਾਡੀਆਂ ਗੱਲਾਂ ਵੀ ਸੁਣ ਰਹੀਆਂ ਜੀ ਕਿ ਕੀ ਕਹਿ ਰਹੇ ਆ ਜੀ। ਦਵਿੰਦਰਜੀਤ ਸਿੰਘ ਜੀ, ਤੁਸੀਂ ਇਹਨਾਂ ਮਸਲਿਆਂ ਦੇ ਉੱਪਰ ਆਪਣੀ ਵਿਚਾਰ ਦਿੱਤੇ ਤਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸਨ ਦਵਿੰਦਰਜੀਤ ਸਿੰਘ ਜਿਹੜੇ ਕਿ ਸਿੱਖ ਫੈਡਰੇਸ਼ਨ UK ਦੇ ਜਨਰਲ ਸੈਕਟਰੀ ਨੇ ਤੇ ਇਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਜੋ ਵੀ ਉੱਥੇ ਲਮਿੰਗਟਨ ਸਪਾ ਗੁਰਦੁਆਰਾ ਸਾਹਿਬ ਦੇ ਵਿੱਚ ਘਟਨਾ ਵਾਪਰੀ ਹੈ ਉਹਦੀਆਂ ਡਿਟੇਲਸ ਦਿੱਤੀਆਂ ਨੇ ਤੇ ਇਹ ਗੱਲ ਇੱਕ ਸਾਹਮਣੇ ਲੈ ਕੇ ਆਉਂਦੀ ਹੈ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਤੇ ਨਾਲ ਹੀ ਉਹਨਾਂ ਨੇ ਜਿਹੜੀ ਨੈਸ਼ਨਲ ਕਨਵੈਨਸ਼ਨ ਹੋਣੀ ਹੈ ਸਿੱਖ ਫੈਡਰੇਸ਼ਨ UK ਦੀ ਉਹਦੇ ਬਾਰੇ ਵੀ ਸਾਨੂੰ ਦੱਸਿਆ ਤੇ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨਾਲ ਦੁਬਾਰਾ ਗੱਲਬਾਤ ਕਰਾਂਗੇ। ਉੱਥੇ ਦੇ ਜਿਹੜੇ ਮਸਲੇ ਹੈਗੇ ਆ ਤੇ ਇੰਟਰਨੈਸ਼ਨਲੀ ਸਿੱਖ ਕਿਵੇਂ ਆਰਗੇਨਾਈਜ਼ ਹੋ ਰਹੇ ਆ ਇਹਨਾਂ ਮਸਲਿਆਂ ਦੇ ਉੱਪਰ। ਤੇ ਅੱਜ ਦਾ ਸ਼ੋਅ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।